ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ Facebook, YouTube, Instagram ਅਤੇ TikTok ਤੇ ਸਭ ਦੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। मैं हाँ आप सब दे नाल मौजूद परवीन मसूद ते मेरे नाल साथ देने लई मौजूद ने मसूद मलिक मसूद जी जी बहुत धन्यवाद परवीन जी। मेरे वालों भी सब सत्कारयोग ਸਰੋਤਿਆਂ ਨੂੰ ਸਭ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦੇ ਇਸ ਬੁਲਟਨ ਦੇ ਨਾਲ ਜਿਹਨੂੰ ਅਪਡੇਟ ਪਾਕਿਸਤਾਨ ਕਹਿੰਦੇ ਆ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਜੀ ਆਇਆਂ ਨੂੰ ਕਹਿੰਦੇ ਆ ਤੁਹਾਨੂੰ ਪੰਜਾਬੀ ਰੇਡੀਓ USA ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ 'ਚ। ਅੱਜ ਅਮਰੀਕਾ 'ਚ 2 ਜਨਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 3 ਜਨਵਰੀ ਸਾਲ 2026 ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਗੈਰ ਜਾਨਬਦਾਰ ਖਬਰਾਂ ਨੇ ਜਿਹੜੀਆਂ ਇਹ ਲੈ ਕੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਜੇ ਤੁਸੀਂ ਸਮਝਦੇ ਜੇ ਕਿ ਇਹ ਖਬਰਾਂ ਨੇ ਜਿਹੜੀਆਂ ਇਹ ਤੁਹਾਡੇ ਕਾਰੋਬਾਰ ਵਪਾਰ ਦੇ ਵਧਾ ਦੇ ਵਾਸਤੇ ਮੌਸਰ ਤਗੜੀਆਂ ਸਟਰੋਂਗ ਸੋਰਸ ਸਾਬਤ ਹੋ ਸਕਦੀਆਂ ਨੇ ਤੇ ਇਹਨਾਂ ਨੂੰ ਸਪਾਂਸਰ ਵੀ ਕਰਿਆ ਕਰੋ। ਸਪਾਂਸਰਸ਼ਿਪ ਕਰਨੀ ਹੋਵੇ ਤੇ ਉਹਦੇ ਵਾਸਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 408 272 5200। ਮਸੂਦ ਬਾਦ ਨੇ ਖਬਰਾਂ ਹਲੇ ਐਸਟੈਬਲਿਸ਼ਮੈਂਟ ਦੇ ਨਾਲ ਗੱਲਬਾਤ ਲਈ ਤਿਆਰ ਆ। ਲਾਹੌਰ ਫੇਰੇ ਮੌਕੇ ਗਲਤ ਜ਼ਬਾਨ ਵਰਤਣ ਤੇ ਸ਼ਰਮਿੰਦਾ ਹਾਂ ਇਹ ਆਖਣਾ ਹੈ CM KPK ਸੁਹੇਲ ਅਫਰੀਦੀ ਹੋਰਾਂ ਦਾ, ਜਦ ਕਿ ਅਲੀ ਮੁਹੰਮਦ ਖਾਨ ਕਹਿੰਦੇ ਨੇ ਕਿ ਗੱਲਬਾਤ ਇਮਰਾਨ ਖਾਨ ਦੀ ਰਿਹਾਈ ਤੋਂ ਸ਼ੁਰੂ ਹੋਏਗੀ। ਅਸਲ ਦੇ ਵਿੱਚ ਜੀ ਐਸਟੈਬਲਿਸ਼ਮੈਂਟ ਦੇ ਨਾਲ ਜਾਂ ਫੌਜੀ ਕਿਆਦਤ ਦੇ ਨਾਲ ਜਾਂ ਜ਼ਿੰਮੇਦਾਰਾਂ ਦੇ ਨਾਲ ਜਾਂ ਜਿਨ੍ਹਾਂ ਕੋਲ ਇਖਤਿਆਰ ਆ ਉਹਨਾਂ ਦੇ ਨਾਲ ਗੱਲਬਾਤ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੀ ਬੰਦ ਗਲੀ 'ਚ ਸੋ ਗੱਲਬਾਤ ਨਹੀਂ ਹੋ ਰਹੀ। ਕੱਲ ਉਹਨਾਂ ਦੇ ਨਾਲ ਇੱਕ ਇਕੱਠ ਦੇ ਵਿੱਚ ਮੀਡੀਆ ਨੇ ਜਦੋਂ ਗੱਲਬਾਤ ਕੀਤੀ ਤੇ ਉਦੋਂ ਉਹਨਾਂ ਨੇ ਪੁੱਛਿਆ ਕਿ ਹਾਂ ਵੀ ਤੁਸੀਂ ਐਸਟੈਬਲਿਸ਼ਮੈਂਟ ਦੇ ਨਾਲ ਗੱਲਬਾਤ ਕਰਨ ਲਈ ਤਿਆਰ ਜੇ। ਉਹਦੇ ਤੇ ਫਿਰ ਸੁਹੇਲ ਅਫਰੀਦੀ ਉਹਨਾਂ ਨੇ ਆਖਿਆ ਕਿ ਸੂਬਾ ਖੈਬਰ ਪਖਤੂਨਖਵਾ ਆ ਜਿਹੜਾ ਉਹਦੇ ਵਿੱਚ ਇੰਤਜ਼ਾਮੀ ਮਾਮਲਿਆਂ ਤੇ ਮੈਂ ਐਸਟੈਬਲਿਸ਼ਮੈਂਟ ਲਈ ਗੱਲਬਾਤ ਲਈ ਤਿਆਰ ਹਾਂ। ਤਾਸੁਰ ਇਹ ਗਿਆ ਕਿ ਉਹਨਾਂ ਨੇ ਆਖਿਆ ਕਿ ਹਾਂ ਮੈਂ ਗੱਲਬਾਤ ਲਈ ਤਿਆਰ ਹਾਂ। ਉਹਨਾਂ ਆਖਿਆ ਕਿ ਸੂਬੇ ਦੇ ਮਾਮਲੇ ਲਈ ਗੱਲਬਾਤ ਲਈ ਤਿਆਰ ਹਾਂ। ਇਮਰਾਨ ਖਾਨ ਨੇ ਮੈਨੂੰ ਜੇਲ੍ਹ ਚੋਂ ਹੁਕਮ ਨਹੀਂ ਦਿੱਤਾ, ਨਾ ਮੇਰੀ ਉਹਨਾਂ ਦੇ ਨਾਲ ਮੁਲਾਕਾਤ ਹੋ ਰਹੀ ਹੈ ਜਿਹਦੇ ਚ ਉਹ ਮੈਨੂੰ ਇਹ ਇਖਤਿਆਰ ਦੇਣ ਕਿ ਮੈਂ ਐਸਟੈਬਲਿਸ਼ਮੈਂਟ ਦੇ ਨਾਲ ਗੱਲਬਾਤ ਕਰ ਸਕਾਂ। ਨਾਲ ਉਹਨਾਂ ਨੇ ਇਹ ਆਖਿਆ ਕਿ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਆਸਮ ਮੁਨੀਰ ਹੋਣੇ ਕਿਸੇ ਰੌਣਕ 'ਚ ਕਿਸੇ ਤਕਰੀਬ 'ਚ ਮੇਰਾ ਉਹਨਾਂ ਦਾ ਆਮਣਾ ਸਾਹਮਣਾ ਹੁੰਦਾ ਆ ਤੇ ਮੈਂ ਬਿਲਕੁਲ ਉਹਨਾਂ ਨੂੰ ਮਿਲਾਂਗਾ। ਸਾਦਾ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਇਹ ਆਖਿਆ ਕਿ ਮੈਂ ਗੱਲਬਾਤ ਡਾਇਰੈਕਟ ਇਸ ਲੈਵਲ ਤੇ ਕਰਨਾ ਚਾਹੁੰਦਾ, ਇਸ ਤੋਂ ਥੱਲੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਮੈਂ ਗੱਲਬਾਤ ਨਹੀਂ ਕਰਨਾ ਚਾਹੁੰਦਾ ਜਾਂ ਉਹਨਾਂ ਕੋਲ ਇਖਤਿਆਰ ਹੀ ਨਹੀਂ ਕਿਹਾ ਹੈ। ਸੋ ਉਹਨਾਂ ਨੇ ਇਹ ਨੀਮ ਰਜ਼ਾਮੰਦੀ ਜਿਹੀ ਜਿਹੜੀ ਕਹਿੰਦੇ ਨਾ ਢਕੇ ਛੁਪੇ ਜਿਹੇ ਲਫ਼ਜ਼ਾਂ 'ਚ ਉਹ ਜ਼ਾਹਰ ਕੀਤੀ ਹੈ ਕਿ ਹਾਂ ਮੈਂ ਗੱਲਬਾਤ ਵਾਸਤੇ ਤਿਆਰ ਹਾਂ, ਮੈਨੂੰ ਸੱਦੋ, ਮੇਰੇ ਨਾਲ ਗੱਲਬਾਤ ਕਰੋ, ਮੈਂ ਜ਼ਿੰਮੇਵਾਰੀ ਨਿਭਾਉਣ ਨੂੰ ਤਿਆਰ ਹਾਂ। ਨਾਲ ਹੀ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਲਾਹੌਰ ਫੇਰਾ ਤੁਸੀਂ ਲਾਇਆ, ਉੱਥੇ ਉੱਥੋਂ ਦੇ ਵਜ਼ੀਰਾਂ ਮਸ਼ੀਰਾਂ ਦੇ ਖਿਲਾਫ ਤੁਸੀਂ ਬਿਆਨਬਾਜ਼ੀ ਕੀਤੀ, ਸਭ ਕੁਝ ਹੋਇਆ, ਫਿਰ ਉੱਥੋਂ ਦੀ ਸੂਬਾ ਵਜ਼ੀਰ ਉਜ਼ਮਾ ਬੁਖਾਰੀ ਹੋਣੇ ਨੇ ਜਿਹੜੇ ਉਹਨਾਂ ਨੇ ਇhtਜਾਜਨ ਤੁਹਾਡੇ ਰਵੱਈਏ ਔਰ ਸਲੂਕ ਤੇ ਵਾਕਆਊਟ ਕੀਤਾ। ਪੰਜਾਬ ਅਸੈਂਬਲੀ ਹੈ ਜਿਹੜੀ ਉਹਨੇ ਤੁਹਾਡੇ ਖਿਲਾਫ ਇਨਕੁਆਇਰੀ ਹੈ ਜਿਹੜੀ ਉਹ ਲਾਈ ਕਿਉਂਕਿ ਤੁਸੀਂ ਉੱਥੇ ਬਹੁਤ ਬੁਰੇ ਔਰ ਗੈਰ ਇਖਲਾਕੀ ਬੋਲ ਜਿਹੜੇ ਬੋਲੇ। ਉਹਨੇ ਆਖਿਆ ਜੀ ਪਹਿਲਾਂ ਤੇ ਇਹ ਹੈ ਕਿ ਇੱਕ ਸੂਬੇ ਦਾ ਜਦੋਂ ਪ੍ਰਧਾਨ ਦੂਸਰੇ ਸੂਬੇ 'ਚ ਜਾਂਦਾ ਹੈ ਤੇ ਇਖਲਾਕੀ ਤੌਰ ਤੇ ਉੱਥੋਂ ਦੀ ਸਿਆਸੀ ਪ੍ਰਧਾਨਗੀ ਜਾਂ ਜਿਨ੍ਹਾਂ ਕੋਲ ਰਾਜ ਹੈ ਉਹ ਉਹਨੂੰ ਵੈਲਕਮ ਕਰਦੇ ਨੇ, ਮੁਲਾਕਾਤ ਕਰਦੇ ਨੇ, ਮਿਲਦੇ ਨੇ। ਲਹਿੰਦੇ ਪੰਜਾਬ ਦੀ CM ਮਰੀਮ ਨਵਾਜ਼ ਹੋਣਾ ਨੇ ਤੇ ਨਹੀਂ ਉਹਨਾਂ ਨੂੰ ਸੱਦਿਆ। ਸੋ ਸਾਨੂੰ ਇਸ ਰਵੱਈਏ ਔਰ ਇਸ ਸਲੂਕ ਦਾ ਪਹਿਲੋਂ ਤੋਂ ਅੰਦਾਜ਼ਾ ਸੀਗਾ। ਸੋ ਸਾਨੂੰ ਪਹਿਲੋਂ ਤੋਂ ਅੰਦਾਜ਼ਾ ਸੀ, ਸਾਨੂੰ ਇਹ ਵੀ ਪਤਾ ਸੀਗਾ ਕਿ ਉੱਥੇ ਕੁਝ ਪਲਾਂਟਡ ਪੱਤਰਕਾਰ ਨੇ ਜਿਹੜੇ ਉਹਨਾਂ ਦੇ ਮੂੰਹ 'ਚ ਜਿਹੜੇ ਸਵਾਲ ਪਾਏ ਗਏ ਨੇ ਸਾਥੋਂ ਉਹ ਪੁੱਛੇ ਜਾਣੇ ਆ। ਸੋ ਜੋ ਕੁਝ ਵੀ ਉਹਦੇ ਤੇ ਹੋਇਆ ਉਹਦੇ ਤੇ ਮੈਂ ਮਾਫੀ ਚਾਹੁੰਦਾ ਆ, ਪਰ ਇਹ ਕੋਈ ਸਲੂਕ ਆ ਜਿਹੜਾ ਇਹ ਵੀ ਚੰਗਾ ਸਾਡੇ ਨਾਲ ਨਹੀਂ ਕੀਤਾ ਗਿਆ। ਇਸ ਤੋਂ ਅੱਡ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਅਲੀ ਮੁਹੰਮਦ ਖਾਨ ਹੋਣੇ ਉਦੋਂ ਜਦੋਂ ਇਮਰਾਨ ਖਾਨ ਦਾ ਧਰਮ ਤਖਤਾ ਪ੍ਰਵੀਨ ਡੇਗਿਆ ਗਿਆ ਨਾ ਤੇ ਨੈਸ਼ਨਲ ਅਸੈਂਬਲੀ 'ਚ ਇਮਰਾਨ ਖਾਨ ਦੇ ਸਾਰੇ ਮੈਂਬਰ ਨੇ ਜਿਹੜੇ ਉਹਨਾਂ 'ਚ ਕੋਈ ਵੀ ਨਹੀਂ ਸੀ। ਇਮਰਾਨ ਖਾਨ ਵਾਲੀਆਂ ਸਾਰੀਆਂ ਕੁਰਸੀਆਂ ਵਿਹਲੀਆਂ ਸੀ, ਇੱਕ ਬੰਦਾ ਉੱਥੇ ਬੈਠਾ ਸੀਗਾ, ਉਹ ਅਲੀ ਮੁਹੰਮਦ ਖਾਨ ਸੀਗਾ। ਸੋ ਉਸ ਤੋਂ ਬਾਅਦ ਉਹਨੇ ਤਕਰੀਰ ਵੀ ਕੀਤੀ, ਉਹਨੇ ਆਖਿਆ ਮੈਨੂੰ ਕਲੈਪਿੰਗ ਦੀ ਲੋੜ ਨਹੀਂ, ਮੈਂ ਸਿਰਫ ਇਹ ਚਾਹ ਰਿਹਾ ਹਾਂ ਕਿ ਕੱਲ ਨੂੰ ਜਦੋਂ ਹਿਸਾਬ ਹੋਏਗਾ ਤੇ ਕਮ ਸੇ ਕਮ ਤਾਰੀਖ ਇਹ ਤਾਂ ਦੱਸੇਗੀ ਕਿ ਇੱਕ ਬੈਂਚ ਤੇ ਇੱਕ ਬੰਦਾ ਬੈਠਾ ਸੀਗਾ ਜਿਹਨੇ ਹੱਕ ਦੀ ਗੱਲ ਕਰਨੀ। ਮੈਂ ਬਸ ਉਹੀ ਗੱਲ ਕਰਨ ਲੱਗਾ ਔਰ ਮੈਂ ਉਮੀਦ ਕਰਨਾ ਹੈ ਕਿ ਤੁਸੀਂ ਗਿਣਤੀ 'ਚ ਬਹੁਤੇ ਜੇ ਤਾਕਤ 'ਚ ਬਹੁਤੇ ਜੇ ਮੇਰੀ ਗੱਲ ਸੁਣੋਗੇ। ਉਹਨਾਂ ਨੇ ਇਹ ਆਖਿਆ ਕਿ ਗੱਲਬਾਤ ਜਦੋਂ ਵੀ ਸਾਡੀ ਸ਼ੁਰੂ ਹੋਏਗੀ ਐਸਟੈਬਲਿਸ਼ਮੈਂਟ ਨਾ ਹੋਵੇ, ਹੁਕਮਰਾਨਾ ਨਾ ਹੋਵੇ, ਇਮਰਾਨ ਖਾਨ ਦੀ ਰਿਹਾਈ ਤੋਂ ਸ਼ੁਰੂ ਹੋਏਗੀ। ਸਿਆਸੀ ਅਫਰਾ ਤਫਰੀ ਜਿਹੜੀ ਮਚੀ ਹੈ ਇਹਨੂੰ ਘੱਟ ਕਰਨ ਤੋਂ ਹੋਏਗੀ। ਸਾਡੀਆਂ ਮੰਗਾਂ ਨੇ ਜਿਹੜੀਆਂ ਬੜੀਆਂ ਕਲੀਅਰ ਨੇ। ਇਮਰਾਨ ਖਾਨ ਦੀ ਰਿਹਾਈ ਹੈ ਜਿਹੜੀ ਇਹ ਗੱਲਬਾਤ ਦੀ ਜੜ ਹੈ, ਇਹ ਗੱਲਬਾਤ ਦੀ ਬੁਨਿਆਦ ਹੈ, ਇਹਦੇ ਤੋਂ ਅੱਗੇ ਤੁਰਿਆ ਜਾਏਗਾ। ਬਾਕੀ ਜਿੰਨੀਆਂ ਗੱਲਾਂ ਨੇ ਉਹ ਇੱਧਰ ਉੱਧਰ ਦੀਆਂ, ਅਸੀਂ ਉਹਨਾਂ ਨੂੰ ਤਵੱਜੋ ਜਾਂ ਵੈਲਿਊ ਨਹੀਂ ਦਿੰਦੇ। ਪਾਕਿਸਤਾਨ ਸਮੇਤ 8 ਮੁਸਲਿਮ ਮੁਲਕਾਂ ਨੇ ਮੰਗ ਕੀਤੀ ਹੈ ਕਿ ਗਾਜ਼ਾ 'ਚ ਇਮਦਾਦ ਦੇ ਪਹੁੰਚਣ ਦੀ ਰਾਹ 'ਚ ਲਾਈਆਂ ਰੁਕਾਵਟਾਂ ਨੂੰ ਫੌਰਨ ਹਟਾਇਆ ਜਾਏ। ਜਦੋਂ ਜੰਗਬੰਦੀ ਹੋ ਗਈ, ਹਮਾਸ ਨੂੰ ਗੈਰ ਮੁਸੱਲਾ ਕਰਨ ਵਾਲੇ ਮਾਮਲੇ ਹੋ ਗਏ ਤੇ ਫਿਰ ਰੁਕਾਵਟਾਂ ਦੇਖੋ ਜਦੋਂ ਕੋਈ ਪਰਿਆ ਬਹਿੰਦੀ ਹੈ, ਸੁਲਹ ਸਫਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਮਾਮਲੇ ਨਾਰਮਲ ਹੋਣ ਲੱਗਦੇ ਨੇ ਨਾ। ਇੱਥੇ ਹੁਣ ਇਹਨਾਂ ਸ਼ਰਤਾਂ ਨੇ ਜਿਹੜੀਆਂ ਰੱਖੀਆਂ ਇਹ ਤੇ ਫਿਰ ਉਹੀ ਜੰਗ ਆ ਜਿਹੜੀ ਉਹ ਹਜੇ ਵੀ ਜਾਰੀ ਹੈ ਇਸਰਾਈਲ ਵੱਲੋਂ, ਉਹ ਤੇ ਫਿਰ ਨਾ ਮੁੱਕੀ। ਹੁਣ ਪਾਕਿਸਤਾਨ ਨੇ, ਸਾਊਦੀ ਅਰਬ ਨੇ, ਮਿਸਰ ਨੇ, ਇਜਿਪਟ ਨੇ, ਇੰਡੋਨੇਸ਼ੀਆ ਨੇ, ਉਰਦਨ ਨੇ, ਕਤਰ ਨੇ, ਤੁਰਕੀਆ ਨੇ ਔਰ ਯੂਨਾਈਟਿਡ ਅਰਬ ਐਮਿਰੇਟਸ ਨੇ ਸਾਂਝੇ ਤੌਰ ਤੇ ਮੰਗ ਕੀਤੀ ਹੈ ਕਿ ਗਾਜ਼ਾ 'ਚ ਇਸ ਵੇਲੇ ਸਿਆਲ ਦੀ ਦਿਨਾਂ ਕੋਲੋਂ ਔਰ ਬਾਰਿਸ਼ ਤੋਂ ਬਾਅਦ ਸੀਤ ਠੰਡ ਆ ਜਿਹੜੀ ਉਹ
ਔਰ ਰਾਤ ਨੂੰ ਪ੍ਰਵੀਨ ਤੁਸੀਂ ਅੰਦਾਜ਼ਾ ਕਰੋ, ਜਿਹੜਾ ਬੰਦਾ ਡੰਗਰਾਂ ਵਾਲੇ ਅੰਦਰ 'ਚ ਅੱਜ ਕੱਲ ਸੌਂਦਾ ਹੈ ਕਿ ਮੰਜੀ ਦੇ ਪੈਣ ਤੋਂ ਕਿਤੇ ਗੱਦਾ ਪਰਾਂ ਰਹਿ ਜੇ ਜਾਂ ਰਜ਼ਾਈ ਚੋਂ ਪੈਰ ਕਿਤੇ ਬਾਹਰ ਰਹਿ ਜੇ ਤੇ ਕੀ ਹਾਲਾਤ ਨੇ। ਅੰਦਾਜ਼ਾ ਕਰੋ ਜਿਨ੍ਹਾਂ ਕੋਲ ਕੋਈ ਕੰਬਲ, ਰਜ਼ਾਈ, ਗੱਦਾ, ਬਿਸਤਰਾ ਨਹੀਂ ਹੈ ਔਰ ਸਿਰਫ ਖੈਮਾ ਆ, ਜਿੰਨੇ ਨਾ ਹਵਾ ਨੂੰ ਡੱਕਣਾ, ਨਾ ਠੰਡ ਨੂੰ ਡੱਕਣਾ, ਨਾ ਸੀਤ ਨੂੰ ਡੱਕਣਾ ਆ, ਉੱਥੇ ਗਾਰਾ ਬਣ ਜਾਵੇ ਤੇ ਇਹ ਤਾਂ ਫਿਰ ਇਹ ਆ ਨਾ ਕਿ ਭਿੱਜ ਕੇ ਠੰਡ ਲੱਗ ਕੇ ਆਪ ਮੌਤ ਦੇ ਮੂੰਹ 'ਚ ਜਾਣਾ। ਇਹ ਹੁਣ ਇਮਦਾਦਾਂ ਨੇ ਜਿਹੜੀਆਂ ਇਹਨਾਂ ਦੇ ਉੱਤੇ ਰੁਕਾਵਟਾਂ ਨੇ ਜਿਹੜੀਆਂ ਉਹ ਆਈਆਂ ਗਈਆਂ ਔਰ ਇਹ ਸਾਰੇ ਇਸਲਾਮੀ ਮੁਲਕ ਇਹ ਕਹਿਣ ਦੇ ਨੇ ਕਿ ਗਾਜ਼ਾ ਦੇ ਵਿੱਚ ਇਹ ਇਮਦਾਦੀ ਸਮਾਨ ਹੈ ਜਿਹੜਾ ਇਹ ਜਾਣ ਦਿੱਤਾ ਜਾਏ। ਕਿਉਂ ਰੁਕਾਵਟਾਂ ਲਾਈਆਂ ਜਾ ਰਹੀਆਂ ਨੇ? ਸੋ ਉਹਦੇ ਤੇ ਨਾ ਅਮਰੀਕਾ ਬਹਾਦਰ ਕੁਝ ਬੋਲ ਰਿਹਾ ਆ, ਨਾ ਇਸਰਾਈਲ ਹੈ ਜਿਹੜਾ ਉਹ ਟਸ ਤੋਂ ਮਸ ਹੋਣ ਡਿਆ ਆ। ਇਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹ ਜ਼ੁਬਾਨੀ ਕਲਾਮੀ ਹੱਦ ਤੱਕ ਨੇ, ਅਮਲੀ ਤੌਰ ਤੇ ਕਿਸੇ ਕਿਸਮ ਦਾ ਕੋਈ ਮਾਮਲਾ ਨਹੀਂ ਹੈ। ਔਰ ਗਾਜ਼ਾ ਦੇ ਵਿੱਚ ਕਹਿੰਦੇ ਨੇ ਕਿ ਜ਼ਿੰਦਗੀ ਹੈ ਜਿਹੜੀ ਉਹ ਆਖਰੀ ਸਾਹ ਲੈਣ ਡਈ, ਉਹ ਵੀ ਕਿਸੇ ਵੇਲੇ ਮੁੱਕ ਜਾਣੀ। ਪਾਕਿਸਤਾਨ ਦੀ ਤਾਰੀਖ 'ਚ ਇੱਕ ਅਦਾਲਤੀ ਫੈਸਲੇ ਰਾਹੀਂ ਪਹਿਲੀ ਵਾਰੀ ਪੱਤਰਕਾਰਾਂ ਨੂੰ ਸਖਤ ਸਜ਼ਾਵਾਂ ਸੁਣਾਈਆਂ ਗਈਆਂ ਨੇ। ਇਹ ਕਿਹੜੇ-ਕਿਹੜੇ ਪੱਤਰਕਾਰ ਨੇ ਤੇ ਕੀ-ਕੀ ਸਜ਼ਾਵਾਂ? ਪਹਿਲਾਂ ਤੇ ਪੁੱਛੋਗੇ ਕਿ ਇਸ ਮਾਮਲੇ ਦੇ ਉੱਤੇ ਸੁਣਾਈਆਂ ਗਈਆਂ। ਜੀ ਮੈਂ ਬਿਲਕੁਲ ਦੱਸਣਾ ਪੱਤਰਕਾਰ ਕਿਹੜੇ ਨੇ, ਸਜ਼ਾਵਾਂ ਕਿਹੜੀਆਂ ਨੇ। ਅਸੀਂ ਸਵੇਰੇ ਇੱਕ ਬ੍ਰੇਕਿੰਗ ਵੀ ਇਸ ਬਾਰੇ ਰੀਲ ਕੱਢ ਛੱਡੀ ਸੀਗੀ ਜੀ। ਪਾਕਿਸਤਾਨੀ ਅਦਾਲਤ ਇੱਕ ਇਸਲਾਮਾਬਾਦ ਦੀ ਹੈ ਜਿਹਦੇ ਜੱਜ ਨੇ ਤਾਹਰ ਅਬਾਸ ਸਿਪਰਾ ਹੋਣੇ। ਉਹਨਾਂ ਨੇ ਇਹ ਫੈਸਲਾ ਸੁਣਾਇਆ, ਇਹਨਾਂ ਪੱਤਰਕਾਰਾਂ ਦੇ ਉੱਤੇ ਇਲਜ਼ਾਮ ਹੈ ਕਿ 9 ਮਈ ਨੂੰ ਜਦੋਂ ਇਮਰਾਨ ਖਾਨ ਦੀ ਗ੍ਰਿਫਤਾਰੀ ਹੋਈ, ਤੋੜ ਭੰਨ ਹੋਈ, ਫਸਾਦ ਹੋਏ, ਅੱਗਾਂ ਲੱਗੀਆਂ ਤੇ ਇਹਨਾਂ ਨੇ ਆਪੋ ਆਪਣੇ ਪ੍ਰੋਗਰਾਮਾਂ 'ਚ, ਆਪੋ ਆਪਣੇ ਪੋਡਕਾਸਟ 'ਚ ਇਹਨਾਂ ਦੀ ਖੁੱਲ ਕੇ ਹਮਾਇਤ ਕੀਤੀ ਫੌਜ ਦੇ ਖਿਲਾਫ। ਔਰ ਹੁਣ ਦੇ ਹੁਕਮਰਾਨ ਨੇ ਜਿਹੜੇ ਇਹਨਾਂ ਦੇ ਖਿਲਾਫ ਰੱਜ ਕੇ ਜ਼ਹਿਰ ਬਕਿਆ। ਐਕਚੁਅਲ ਤੇ ਉਹ ਕਹਿੰਦੇ ਨੇ ਕਿ ਅਸੀਂ ਅਵਾਮੀ ਨੁਮਾਇੰਦਗੀ ਕੀਤੀ। ਸਰਕਾਰ ਦਾ ਇਹ ਖਿਆਲ ਹੈ ਕਿ ਇਹ ਇਮਰਾਨ ਖਾਨ ਹਾਮੀ ਔਰ ਸਾਡੇ ਵੈਰੀ ਨੇ। ਮੁਕੱਦਮਾ ਦਰਜ ਕੀਤਾ ਗਿਆ ਔਰ ਆਖਿਆ ਗਿਆ ਕਿ ਇਹਨਾਂ ਨੇ ਡਿਜੀਟਲ ਅਤਗਰਦੀ ਹੈ ਜਿਹੜੀ ਉਹ ਕੀਤੀ ਹੈ। ਡਿਜੀਟਲ ਅਤਗਰਦੀ ਤੋਂ ਮੁਰਾਦ ਹੈ ਕਿ ਸੋਸ਼ਲ ਮੀਡੀਆ ਰਾਹੀਂ ਇਹਨਾਂ ਨੇ ਅਫਰਾ ਤਫਰੀ ਹੈ ਜਿਹੜੀ ਉਹ ਖਿਲਾਰੀ ਹੈ। ਹੁਣ ਉਹਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਸਜ਼ਾਵਾਂ ਸੁਣਾਈਆਂ ਗਈਆਂ ਨੇ ਮੈਂ ਦੱਸ ਦੇਣਾ ਜੀ। ਇਹਨਾਂ ਦੇ ਵਿੱਚ ਆਦਲ ਰਾਜਾ, ਜਿਨ੍ਹਾਂ ਦੀ ਬਰਤਾਨੀਆ ਤੋਂ ਪਾਕਿਸਤਾਨ ਹਵਾਲਗੀ ਲਈ ਬਕਾਇਦਾ ਪਾਕਿਸਤਾਨੀ ਸਰਕਾਰ ਪਹਿਲੋਂ ਮੰਗ ਕਰ ਚੁੱਕੀ ਹੈ। ਇਹ ਇੱਕ ਉਹ ਨੇ ਆਦਰ ਰਾਜਾ ਨੇ। ਫਿਰ ARY ਤੇ ਰਹੇ ਨੇ ਸਾਬਰ ਸ਼ਾਕਰ ਹੋਣੇ, ਉਹ ਨੇ ਦੁਨੀਆ ਟੀਵੀ ਤੇ ਰਹੇ ਨੇ ਮੋਈਦ ਪੀਰਜ਼ਾਦਾ, ਉਹ ਨੇ ਦੁਨੀਆ ਟੀਵੀ ਤੇ ਹੀ ਰਹਿ ਚੁੱਕੇ ਨੇ ਵਜਾਹਤ ਸਈਦ, ਉਹ ਨੇ। ਇਸ ਤੋਂ ਅੱਡ ਹੈਦਰ ਮਹਿਦੀ ਨੇ, ਸੈयद ਅਕਬਰ ਹੁਸੈਨ ਨੇ, ਸ਼ਾਹੀਨ ਸਬਾਈ, ਬਹੁਤ ਸੀਨੀਅਰ ਪੱਤਰਕਾਰ ਨੇ। ਇਹ ਸਾਰੇ ਨੇ। ਇਹਨਾਂ ਨੂੰ ਪਤਾ ਹੈ ਪ੍ਰਵੀਨ ਸਜ਼ਾਵਾਂ ਜਿਹੜੀਆਂ ਤੁਸੀਂ ਦੱਸੀਆਂ ਕਿ ਪਾਕਿਸਤਾਨ ਦੀ ਤਾਰੀਖ ਦੀਆਂ ਸਖਤ ਸਜ਼ਾਵਾਂ ਨੇ, ਕੋਈ ਇਹਦੇ ਸ਼ੱਕ ਨਹੀਂ। ਪੱਤਰਕਾਰੀ ਦਾ ਆਵਾਜ਼, ਲੋਕਾਂ ਦੀ ਆਜ਼ਾਦੀ ਬੋਲਣ ਦਾ ਜਿਹੜਾ ਉਹ ਗਲ ਘੁੱਟਿਆ ਜਾ ਰਿਹਾ। 2 ਵਾਰ ਉਮਰ ਕੈਦ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ। 2 ਵਾਰ ਉਮਰ ਕੈਦ ਦੀਆਂ ਸਜ਼ਾਵਾਂ ਦੇ ਨਾਲ ਇਹਨਾਂ ਦੇ ਉੱਤੇ 15 ਲੱਖ ਤੋਂ ਲੈ ਕੇ 1 ਕਰੋੜ 95 ਲੱਖ ਰੁਪਏ ਦੇ ਜੁਰਮਾਨੇ ਨੇ ਜਿਹੜੇ ਉਹਨਾਂ ਦੀਆਂ ਮੇਤਲਾਵਾਂ ਨੇ। ਕੇਸ ਦੀ ਕਾਪੀ ਹਜੇ ਸਾਡੇ ਤੱਕ ਨਹੀਂ ਪਹੁੰਚੀ, ਇਸ ਫੈਸਲੇ ਦੀ ਉਹ ਆਏਗੀ ਫਿਰ ਦੱਸਾਂਗੇ। ਔਰ 35 ਵਰੇ ਦੀਆਂ ਸਜ਼ਾਵਾਂ ਇਸ ਤੋਂ ਅੱਡ ਨਹੀਂ, ਯਾਨੀ 2 ਵਰੇ ਉਮਰ ਕੈਦ ਤੋਂ ਅੱਡ ਇਹ ਬਾਕੀ ਸਜ਼ਾਵਾਂ ਨੇ। ਸੋ ਜਿਹੜਾ ਪੱਤਰਕਾਰ ਇਹਨਾਂ ਦੇ ਖਿਲਾਫ ਬੋਲੇਗਾ, ਹੁਕਮਰਾਨਾਂ ਦੇ ਖਿਲਾਫ ਜਾਂ ਫੌਜ ਦੇ ਖਿਲਾਫ, ਉਹਦੇ ਨਾਲ ਇਹ ਸਲੂਕ ਹੋਏਗਾ। ਔਰ ਉਹਨਾਂ ਦੀਆਂ ਗ੍ਰਿਫਤਾਰੀਆਂ ਵਾਸਤੇ ਇੰਟਰਪੋਲ, ਰੈੱਡ ਵਾਰੰਟ, ਇਹ ਸਾਰੇ ਕੰਮ ਨੇ ਜਿਹੜੇ ਉਹ ਵੀ ਜਾਰੀ ਨੇ। ਇਹਨਾਂ ਚੋਂ ਬਹੁਤੀ ਗਿਣਤੀ ਐਸੇ ਪੱਤਰਕਾਰਾਂ ਦੀ ਹੈ ਜਿਹੜੀ ਪਾਕਿਸਤਾਨ ਤੋਂ ਨੱਸ ਕੇ ਬਾਹਰ ਫਰਾਰ ਹੋ ਚੁੱਕੇ ਨੇ ਔਰ ਦੂਸਰੇ ਮੁਲਕ 'ਚ ਨੇ। ਇਹਨਾਂ ਚੋਂ ਬਹੁਤ ਸਾਰੇ ਗ੍ਰਿਫਤਾਰ ਵੀ ਹੋਏ ਸਨ। ਕਿਸੇ ਤਰ੍ਹਾਂ ਉਹ ਅਦਾਲਤੀ ਜ਼ਮਾਨਤਾਂ ਤੋਂ ਬਾਅਦ ਬਾਹਰ ਆਏ ਔਰ ਉਸ ਤੋਂ ਬਾਅਦ ਉਹਨਾਂ ਨੇ ਆਖਿਆ ਕਿ ਹੁਣ ਫਿਲਹਾਲ ਪਾਕਿਸਤਾਨ ਚੋਂ ਨੱਸਣਾ ਚਾਹੀਦਾ। ਤੇ ਇਹ ਉਹਨਾਂ ਪੱਤਰਕਾਰਾਂ ਨੂੰ ਉਦੋਂ ਜਦੋਂ ਉਹ ਪਾਕਿਸਤਾਨ ਚੋਂ ਜਾਨ ਬਚਾਉਣ ਲਈ ਨੱਸੇ ਉਦੋਂ ਉਹਨਾਂ ਦੇ ਖਿਲਾਫ ਇਹ ਅਦਾਲਤੀ ਫੈਸਲਾ ਆਇਆ ਜੀ। ਪਾਕਿਸਤਾਨ 'ਚ 5G ਇੰਟਰਨੈਟ ਦਾ ਲਾਇਸੈਂਸ ਦਿੱਤਾ ਜਾ ਰਿਹਾ ਹੈ, ਸਰਕਾਰੀ ਐਲਾਨ ਵੀ ਹੋ ਗਿਆ ਹੈ। ਕੀ ਜਾਣਕਾਰੀ ਮਿਲੀ? ਲਗਭਗ 25 ਕਰੋੜ ਦੀ ਆਬਾਦੀ ਦਾ ਪਾਕਿਸਤਾਨ ਮੁਲਕ ਹੈ ਪ੍ਰਵੀਨ, ਔਰ ਉੱਥੇ ਸਿਰਫ ਇਹ ਜਿਹੜੇ ਇੰਟਰਨੈਟ ਦੀ ਸਪੀਡ ਹੈ ਉਹਦੇ ਵਾਸਤੇ ਸਪੈਕਟਰਮ ਜਿਹੜਾ ਵਰਤਿਆ ਜਾ ਰਿਹਾ, ਯਾਨੀ ਇੱਕ ਪੈਮਾਨਾ ਹੁੰਦਾ ਹੈ ਨਾ, ਉਹ 274 ਮੈਗਾਹਰਟਜ਼ ਸਪੈਕਟਰਮ, ਇਹ ਇੱਕ ਰੇਡੀਓ ਫ੍ਰੀਕੁਐਂਸੀ ਦਾ ਹੀ ਉਹ ਹੈ। ਹੁਣ ਸਰਕਾਰ ਆ ਜਿਹੜੀ ਉਹ 600 ਮੈਗਾਹਰਟਜ਼ ਸਪੈਕਟਰਮ ਆ ਜਿਹੜਾ ਉਹਦੇ ਵਾਸਤੇ ਬੋਲੀ ਲਾਉਣ ਜਾ ਰਹੀ ਹੈ। ਔਰ ਇਹਦੇ ਬਾਰੇ ਇਨਫੋਰਮੇਸ਼ਨ ਔਰ ਟੈਕਨੋਲੋਜੀ ਦੀ, ਟੈਲੀਕਮਿਊਨੀਕੇਸ਼ਨ ਦੀ ਜਿਹੜੀ ਫੈਡਰਲ ਮਿਨਿਸਟਰ ਨੇ ਸ਼ਿਜ਼ਾ ਫਾਤਮਾ ਖਾਜਾ, ਉਹਨਾਂ ਨੇ ਐਲਾਨ ਕੀਤਾ ਹੈ ਕਿ ਆਉਂਦੇ ਮਹੀਨੇ ਅਸੀਂ 5G ਸਰਵਿਸ ਆ ਜਿਹੜੀ ਉਹ ਪਾਕਿਸਤਾਨ 'ਚ ਸ਼ੁਰੂ ਕਰਨ ਵਾਸਤੇ ਲਾਇਸੈਂਸ ਦੇਣ ਜਾ ਰਹੇ ਹਾਂ। ਇਹਦੇ ਵਾਸਤੇ ਬੋਲੀਆਂ ਲੱਗਣਗੀਆਂ ਔਰ ਬੋਲੀਆਂ ਵਾਸਤੇ ਜਿੰਨੀਆਂ ਪਾਕਿਸਤਾਨ 'ਚ ਕੰਮ ਕਰਦੀਆਂ ਟੈਲੀਕਮਿਊਨੀਕੇਸ਼ਨ ਕੰਪਨੀਆਂ ਨੇ ਉਹਨਾਂ ਨੇ ਆਪੋ ਆਪਣਾ ਇੰਟਰਸਟ ਹੈ ਜਿਹੜਾ ਉਹ ਜਮ੍ਹਾਂ ਕਰਾਇਆ ਆ। ਔਰ ਹੁਣ ਅਸੀਂ ਡਿਜੀਟਲਾਈਜੇਸ਼ਨ ਦੇ ਦੌਰ ਵੱਲ ਜਾ ਰਹੇ ਹਾਂ। ਆਉਂਦਾ ਮਹੀਨਾ ਯਾਨੀ ਫਰਵਰੀ ਮਹੀਨਾ ਜਿਹੜਾ ਉਹ ਇਸ ਬਾਰੇ ਮਿੱਥਿਆ ਗਿਆ ਕਿ ਫਰਵਰੀ ਮਹੀਨੇ 'ਚ ਪਾਕਿਸਤਾਨ 'ਚ ਇਹ ਕੰਮ ਤਕਰੀਬਨ ਸਿਰੇ ਚੜ ਜਾਏਗਾ। ਔਰ ਇਹ ਵੀ ਆਖਿਆ ਗਿਆ ਹੈ ਕਿ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਉਹਨਾਂ ਨੇ ਟੈਸਟ ਲੈਵਲ ਦੇ ਉੱਤੇ ਹਕੂਮਤੀ ਇਜਾਜ਼ਤ ਦੇ ਨਾਲ 5G ਸਿਗਨਲਸ ਨੇ ਜਿਹੜੇ ਇਹਨਾਂ ਦੇ ਟੈਸਟ ਕਰ ਵੀ ਲਏ ਨੇ ਜੀ। KPK ਸੂਬੇ 'ਚ ਤੇਲ ਤੇ ਗੈਸ ਦੇ ਜ਼ਮੀਨ ਦੇ ਥੱਲੇ ਜ਼ਖੀਰੇ ਲੱਭੇ ਨੇ। ਪ੍ਰਾਈਮ ਮਿਨਿਸਟਰ ਵੱਲੋਂ ਮੁਬਾਰਕਬਾਦ ਵੀ ਦੇ ਦਿੱਤੀ ਗਈ ਹੈ ਸੂਬੇ ਨੂੰ। ਇਹ ਗੱਲ ਸੱਚ ਆ ਵਾਲੇ ਸਾਹਿਬ? ਇਹ ਜੀ ਕੁਛ ਚਿਰ ਬਾਅਦ ਜਿਹਨੂੰ ਕਹਿੰਦੇ ਨਾ ਕਿ ਉਹ ਖੁਸਰਿਆਂ ਘਰ ਨੇ ਆਣਾ ਜੰਮਦਾ ਆ। ਪਤਾ ਨਹੀਂ ਇਹ ਜੋ ਕੁਛ ਲੱਭਦਾ ਹੈ ਆਵਾਮ ਤੱਕ ਕਦੋਂ ਆਪਣੇਗਾ। ਮਾਫੀ ਦੇ ਨਾਲ ਜ਼ਿਲ੍ਹਾ ਕੋਹਾੜ ਦੇ ਵਿੱਚ ਜੀ ਪਹਿਲਾਂ ਆਈ ਇਤਲਾਹ, ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਆਖਿਆ ਕਿ ਵਾਰੇ ਨਿਆਰੇ ਹੋ ਗਏ ਜੀ। ਇੱਕ ਵੱਡਾ ਜ਼ਖੀਰਾ ਜਿਹੜਾ ਤੇਲ ਦਾ, ਗੈਸ ਦਾ, ਉਹ ਕੋਹਾੜ ਜਿਹੜਾ ਸੂਬਾ ਖੈਬਰ ਪਖਤੂਨਖਵਾ ਦਾ ਇਲਾਕਾ ਉੱਥੋਂ ਨਿਕਲਿਆ ਆ। ਹੁਣ ਫਿਰ ਆਖਿਆ ਗਿਆ ਹੈ ਕਿ ਜੀ ਇਹ ਕੋਹਾੜ ਤੇ ਅੱਡ ਨਾਲ ਜਿਹੜੇ ਬਾਕੀ ਜਿਹੜੇ ਏਰੀਆਜ਼ ਨੇ ਉਹਨਾਂ ਦੇ ਵਿੱਚੋਂ ਵੀ ਇਹ
ਗੈਸ ਔਰ ਤੇਲ ਦੇ ਜ਼ਖੀਰੇ ਨੇ ਜਿਹੜੇ ਉਹ ਲੱਭੇ ਨੇ ਔਰ ਉਹਨਾਂ ਦੇ ਉੱਤੇ ਖੁਸ਼ੀ ਦੇ ਸ਼ਾਦਗਿਆਨੇ ਨੇ ਜਿਹੜੇ ਉਹ ਵਜਾਏ ਜਾ ਰਹੇ ਨੇ। ਇਹ ਹੁਣ ਤੇਲ ਕਿੱਦਾਂ ਨਿਕਲੇਗਾ, ਕਿੱਦਾਂ ਰਿਫਾਈਨ ਹੋਏਗਾ, ਪਾਕਿਸਤਾਨ 'ਚ ਤੇਲ ਦੇ ਮੁੱਲ ਦੇ ਉੱਤੇ ਕਿੱਦਾਂ ਅਸਰ ਪਏਗਾ, ਪਾਕਿਸਤਾਨ ਇਹ ਲੱਭਣ ਵਾਲੇ ਜਿਹੜੇ ਤੇਲ ਦੇ ਖਜ਼ਾਨੇ ਨੇ, ਜ਼ਖੀਰੇ ਨੇ, ਇਹਨਾਂ ਨੂੰ ਕਿੱਦਾਂ ਵਰਤੇਗਾ, ਕੋਈ ਮਨਸੂਬਾਬੰਦੀ ਹਜੇ ਸਾਹਮਣੇ ਨਹੀਂ ਆ ਰਹੀ। ਹਜੇ ਤਾਂ ਮੁਬਾਰਕ ਹੋਵੇ, ਮੁਬਾਰਕ ਹੋਵੇ, ਮੁਬਾਰਕ ਹੋਵੇ, ਇਹ ਕੰਮ ਚੱਲ ਰਿਹਾ। ਮਸੂਦ ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਦੇ ਹਾਂ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ YouTube, Facebook, Instagram, TikTok ਦੇ ਉੱਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਸਾਡੇ ਇਹਨਾਂ ਸਾਰੇ ਡਿਜੀਟਲ ਪਲੇਟਫਾਰਮਸ ਜਿਹੜੇ ਇਹਨਾਂ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਨੇ ਜਿਹੜੀਆਂ ਉਹ ਪਹੁੰਚ ਸਕਣ। ਮੰਡੇ ਟੂ ਫਰਾਈਡੇ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਅਸੀਂ ਲੈ ਕੇ ਤੁਹਾਡੇ ਲਈ ਆਨੇ ਆ। ਜੇ ਤੁਸੀਂ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਦੇ, ਵਪਾਰ ਦੇ ਵਧਾ ਦੇ ਵਾਸਤੇ ਸੋਲਿਡ ਸਾਬਤ ਹੋ ਸਕਦੀਆਂ, ਤਗੜੀਆਂ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਕਰੋ। ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਰਾ ਸਾਰਿਆਂ ਦਾ ਰੱਬ ਰਾਖਾ।